ਜੀ। ਉਧਰ ਜਿਹੜਾ ਹਰਜੋਤ ਸਿੰਘ ਜੀ ਨਵੇਂ ਜਿਹੜੇ ਫੈਡ ਦੇ ਚੇਅਰਮੈਨ ਹੈਗੇ ਆ ਵਾਰਸ਼, ਉਹਨਾਂ ਦੀ ਪਹਿਲੀ ਮੀਟਿੰਗ ਸੀਗੀ ਵੀ ਇੰਟਰਸਟ ਰੇਟਸ ਵਧਾਏ ਜਾਣ, ਘਟਾਏ ਜਾਣ ਜਾਂ ਕਿੱਦਾਂ ਰੱਖਿਆ ਜਿਹੜਾ ਜਾਵੇ। ਸੋ ਵਾਰਸ਼ ਉਹਨਾਂ ਦੀ ਜਿਹੜੀ ਪਹਿਲੀ ਫਸਟ ਮੀਟਿੰਗ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਉਹ ਆਖਿਆ ਆ ਵੀ ਕਿਸੇ ਵੀ ਤਰੀਕੇ ਦੇ ਇੰਟਰਸਟ ਰੇਟ ਦੇ ਵਿੱਚ ਵਾਧਾ ਘਾਟਾ ਨਹੀਂ ਕੀਤਾ ਜਾਵੇਗਾ। ਸੋ ਫੈਡਸ ਨੇ ਇੰਟਰਸਟ ਰੇਟ ਆ ਉਹਨਾਂ ਨੂੰ ਅਨਚੇਂਜਡ ਜਿਹੜਾ ਉਹ ਕੀਤਾ ਆ, ਪਰ ਉਹਨਾਂ ਨੇ ਸਿਗਨਲ ਕੀਤਾ ਆ ਵੀ ਹਾਇਰ ਰੇਟਸ ਆਰ ਅਹੈਡ, ਕਿਉਂਕਿ ਇਨਫਲੇਸ਼ਨ ਇੰਨੀ ਕਿ ਜ਼ਿਆਦਾ ਜਿਹੜੀ ਉਹ ਵੱਧ ਚੁੱਕੀ ਆ। ਇੰਟਰਸਟ ਰੇਟ ਜੇ ਇੱਥੇ ਘਟਾ ਦਿੱਤੇ ਜਾਂਦੇ ਆ ਤਾਂ ਬਲਦੀ ਦੇ ਵਿੱਚ ਤੇਲ ਪੈਣ ਵਾਲੀ ਜਿਹੜੀ ਗੱਲ ਹੋਊਗੀ, ਇਕਨੋਮਿਕ ਹਾਲਾਤ ਫਿਊਚਰ ਦੇ ਵਿੱਚ ਕਹਿੰਦੇ ਵੀ ਹੋਰ ਵੀ ਜ਼ਿਆਦਾ ਮਾੜੇ ਹੋ ਸਕਦੇ ਆ। ਸੋ ਇਸ ਲਈ ਇੰਟਰਸਟ ਰੇਟਾਂ ਨੂੰ ਵਧਾਇਆ ਜਾ ਸਕਦਾ ਆ। ਸੋ ਹੁਣ ਹਾਲ ਦੀ ਘੜੀ ਨਵੇਂ ਜਿਹੜੇ ਫੈਡ ਦੇ ਚੇਅਰ ਆ ਕੈਵਿਨ ਵਾਰਸ਼, ਉਹਨਾਂ ਨੇ ਇਹ ਕਿਹਾ ਆ ਵੀ ਇਸ ਵਾਰ ਅਸੀਂ ਇੰਟਰਸਟ ਰੇਟਸ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਦਲਾਵ ਨਹੀਂ ਕਰ ਰਹੇ ਹੈਗੇ। ਸੋ ਅੱਜ ਜਿਹੜੀ ਉਹਨਾਂ ਦੀ ਪਹਿਲੀ ਮੀਟਿੰਗ ਜਿਹੜੀ ਉਹ ਸੀਗੀ, ਉਹਨਾਂ ਨੇ ਨਾਲ ਦੇ ਨਾਲ 5 ਜਿਹੜੇ ਟਾਸਕ ਫੋਰਸ ਆ ਉਹਨਾਂ ਦਾ ਐਲਾਨ ਕੀਤਾ ਆ। ਕਹਿੰਦੇ ਵੀ ਮੋਨੇਟਰੀ ਪਾਲਿਸੀ ਦੇ ਕਿੱਦਾਂ ਕੰਡਕਟ ਕੀਤਾ ਜਾਵੇ, ਉਸ ਦੇ ਨਾਲ ਇਹ ਸੰਬੰਧਿਤ ਟਾਸਕ ਫੋਰਸ ਹੋਣਗੀਆਂ। ਇਹਨਾਂ ਨੇ ਪਹਿਲੀ ਵਾਰ ਇਦਾਂ ਕੀਤਾ ਵੀ ਇੱਕ ਜਿਹੜੀ ਡਾਟ ਰਿਪੋਰਟ ਹੁੰਦੀ ਆ ਉਸ ਨੂੰ ਵੀ ਨਹੀਂ ਸਬਮਿਟ ਕੀਤਾ ਹੈਗਾ। ਸੋ ਇਹ ਬੜਾ ਪੁਰਾਣਾ ਟ੍ਰੈਡੀਸ਼ਨ ਫੈਡ ਦਾ ਜਿਹੜਾ ਉਹ ਚੱਲਦਾ ਆ ਰਿਹਾ ਸੀ। ਡਾਟ ਪਲਾਟ ਜਿਹੜਾ ਉਸ ਨੂੰ ਆਖਿਆ ਜਾਂਦਾ, ਇਕਨੋਮਿਕ ਪ੍ਰੋਜੈਕਸ਼ਨ ਹੁੰਦੀਆਂ ਆ ਸ਼ਾਰਟ ਤੇ ਲੌਂਗ ਟਰਮ ਦੇ ਲਈ, ਇਸ ਵਾਰ ਉਹ ਨਹੀਂ ਕੀਤੀਆਂ ਆ ਗਈਆਂ ਹੈਗੀਆਂ। ਸੋ ਜਿੰਨੀ ਪਹਿਲਾਂ ਪ੍ਰੈਡੀਸੈਸਰ ਇਹਨਾਂ ਦੇ ਸੀਗੇ ਜਰੋਮ ਪਾਵਲ, ਲੰਮੀਆਂ ਕਾਨਫਰੰਸਿਸ ਕਰਦੇ ਸੀ, ਇਹਨਾਂ ਦੀ ਜਿਹੜੀ ਨਿਊਜ਼ ਕਾਨਫਰੰਸ ਆ ਉਹ ਉਸ ਦੇ ਨਾਲੋਂ ਥੋੜੇ ਵਕਤ ਦੀ ਜਿਹੜੀ ਹੋ ਰਹੀ ਆ। ਸੋ ਉਹਨਾਂ ਨੇ ਇਹ ਵੀ ਨਾਲ ਕਿਹਾ ਵੀ ਉਹ ਘੱਟ ਨਿਊਜ਼ ਕਾਨਫਰੰਸ ਜਿਹੜੀਆਂ ਉਹ ਕਰਿਆ ਕਰਨਗੇ, ਤੇ ਕਹਿੰਦੇ ਵੀ ਨਾਲ ਉਹਨਾਂ ਨੇ ਕਿਹਾ ਵੀ ਉਹ ਤੇ ਉਹਨਾਂ ਦੇ ਜਿਹੜੇ ਕੋਲੀਗਸ ਆ ਉਹਨਾਂ ਨੇ ਅਜੇ ਤੱਕ ਇਹ ਡਿਸਾਈਡ ਨਹੀਂ ਕੀਤਾ ਵੀ ਜਿਹੜੀ ਫਾਰਵਰਡ ਗਾਈਡੈਂਸ ਆ ਜਾਂ ਹਿੰਟ ਇੰਟਰਸਟ ਰੇਟਸ ਦੇ ਬਾਰੇ ਵੀ ਉਹ ਕੀ ਜਿਹੜਾ ਹੋਊਗਾ। ਪਰ ਹੁਣ ਇਹ ਮੰਨਿਆ ਜਿਹੜਾ ਉਹ ਜਾ ਰਿਹਾ ਵੀ ਹਾਇਰ ਇੰਟਰਸਟ ਰੇਟ ਅੱਗੇ ਆ ਸਕਦੇ ਆ, ਪਰ ਹਾਲ ਦੀ ਘੜੀ ਜਿਹੜੇ ਇੰਟਰਸਟ ਰੇਟਸ ਆ ਉਹਨਾਂ ਨੂੰ ਚੇਂਜ ਨਹੀਂ ਕੀਤਾ ਗਿਆ, ਜਿਸ ਦੇ ਕਰਕੇ ਅੱਜ ਜਿਹੜੀਆਂ ਮਾਰਕੀਟਸ ਆ ਉਹ ਥੱਲੇ ਵੱਲ ਨੂੰ ਗਈਆਂ। ਉਹ ਨੰਬਰਸ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਅਖੀਰ 'ਚ ਸਾਂਝੇ ਕਰਾਂਗੇ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜਿੱਦਾਂ ਦੱਸਿਆ ਵੀ ਅੱਜ ਫੈਡ ਨੇ ਇੰਟਰਸਟ ਰੇਟ ਸਥਿਰ ਰੱਖੇ, ਜਿਸ ਕਰਕੇ ਡਾਓ ਜੋਨ ਦੇ ਵਿੱਚ ਅੱਜ 507 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 51,493 ਤੇ ਬੰਦ ਹੋਇਆ। S&P 91 ਪੁਆਇੰਟ ਘਟ ਕੇ 7420, ਨੈਸਡੈਕ 300 ਤੇ 55 ਪੁਆਇੰਟ ਘਟ ਕੇ 26,022 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4332 ਡਾਲਰ ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ, 10 year yield 4.47%, ਕ੍ਰਿਪਟੋ ਕਰੰਸੀ ਬਿਟਕੋਇਨ 64,577 ਤੇ ਇਥੀਰੀਅਮ 1700 ਤੇ $56 ਦੇ ਬਰਾਬਰ ਚੱਲ ਰਿਹਾ ਹੈ।